ਤੁਹਾਡੇ ਲਈ ਸ਼ਾयद इस गल ते यकीन करना मुश्किल है, लेकिन तारीख विच कुछ ऐसी शख्सियात भी गुजरियां ने ਜਿਹੜੀਆਂ इनसानियत ਲਈ नाकाबिले बर्दाश्त साबित होई। इन्हां विच चंगेज़ खान, सदाम हुसैन ते एक ऐसा शख्स भी मौजूद है जिन्हें एक पूरी सल्तनत नूं पलटा के रख दिता। ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਇੱਕ ਪੂਰੀ ਕੌਮ ਨੂੰ ਨਸਤੋ ਨਾਬੂਦ ਕਰ ਦਿੱਤਾ। ਇੱਕ ਗਰੀਬ ਕਿਸਾਨ ਦਾ ਪੋਤਾ ਕਿੱਦਾਂ ਪਹੁੰਚਿਆ ਇੱਕ ਵੱਡੀ ਸਲਤਨਤ ਦੇ ਤਖਤ ਤੱਕ, ਇਹ ਜਾਣਾਂਗੇ ਅੱਜ ਦੇ ਇਸ ਕਿੱਸੇ ਵਿੱਚ। ਸਤਿ ਸ਼੍ਰੀ ਅਕਾਲ ਤੇ अस्सलाम वालेकुम, मैं ਤੁਹਾਡਾ ਮੇਜ਼ਬਾਨ ਵਸੀ ਅੱਬਾਸ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਅੱਜ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੇ ਹਾਂ ਜਨਰਲ ਅਡੋਲਫ ਹਿਟਲਰ। His ambitions become greater and he wants more. Plunged the world into one of the most destructive wars in history. An expert on Hitler's suicide. There are 150,000 of them, and they're only here because of one man. ਹਿਟਲਰ ਦਾ ਜਨਮ 20 ਅਪ੍ਰੈਲ 1889 ਵਿੱਚ ਬਰਾਉਨਾ ਦੇ ਇਲਾਕੇ 'ਚ ਹੋਇਆ। ਬਰਾਉਨਾ ਆਸਟਰੀਆ ਤੇ ਜਰਮਨੀ ਦੇ ਬਾਰਡਰ ਦੇ ਕਰੀਬ ਹੈ। ਹਿਟਲਰ ਦੇ ਪਿਓ ਦਾ ਨਾਮ ਅਲੋਇਸ ਹਿਟਲਰ ਸੀ, ਜਿਹੜਾ ਇੱਕ ਸਿਵਲ ਸਰਵੈਂਟ ਸੀ। ਹਿਟਲਰ ਆਪਣੇ ਪਿਓ ਦੀ ਕਹਾਣੀ ਤੋਂ ਬਹੁਤ ਜ਼ਿਆਦਾ ਮੁਤਾਸਿਰ ਸੀ, ਕਿਉਂਕਿ ਇਹਦਾ ਪਿਓ ਵੀ ਨੌਜਵਾਨੀ ਵਿੱਚ ਵੀਅਨਾ ਸ਼ਹਿਰ ਵਿੱਚ ਆ ਚੁੱਕਿਆ ਸੀ, ਕਿਉਂਕਿ ਕੁਝ ਬਣਨਾ ਚਾਹੁੰਦਾ ਸੀ ਤੇ ਉਸੇ ਸ਼ਹਿਰ ਵਿੱਚ ਇਹਨੇ ਸਿਵਲ ਸਰਵੈਂਟ ਦਾ ਐਗਜ਼ਾਮ ਪਾਸ ਕੀਤਾ ਤੇ ਸਿਵਲ ਸਰਵੈਂਟ ਬਣ ਕੇ ਆਪਣੇ ਘਰ ਵਾਪਸ ਆਇਆ। ਇਹਦਾ ਦਾਦਾ ਇੱਕ ਗਰੀਬ ਕਿਸਾਨ ਸੀ ਤੇ ਉਹਦੇ ਖੇਤਾਂ ਵਿੱਚ ਹੀ ਹਿਟਲਰ ਨੇ ਆਪਣਾ ਬਚਪਨ ਗੁਜ਼ਾਰਿਆ। ਇਹਦਾ ਇੱਕ ਭਰਾ ਸੀ ਜਿਹਦੇ ਨਾਲ ਇਹਦਾ ਬਹੁਤ ਜ਼ਿਆਦਾ ਲਗਾਓ ਸੀ, ਲੇਕਿਨ ਉਹਦੀ ਵੀ ਕਿਸੇ ਹਾਦਸੇ ਵਿੱਚ ਮੌਤ ਹੋ ਗਈ। ਹਿਟਲਰ ਦੇ ਵਾਲਿਦੈਨ ਦੇ ਪਹਿਲੇ ਵੀ ਕਈ ਬੱਚੇ ਮਰ ਚੁੱਕੇ ਸੀ, ਜਿਹਦੀ ਵਜ੍ਹਾ ਤੋਂ ਉਹਨਾਂ ਦਾ ਸਭ ਤੋਂ ਬਹੁਤਾ ਲਗਾਓ ਹਿਟਲਰ ਦੇ ਨਾਲ ਸੀ। ਲੇਕਿਨ ਹਿਟਲਰ ਦਾ ਪਿਓ ਉਹਦੇ ਨਾਲ ਬਹੁਤ ਜ਼ਿਆਦਾ ਸਖਤ ਸੀ। ਉਹ ਚਾਹੁੰਦਾ ਸੀ ਕਿ ਉਹਦਾ ਪੁੱਤ ਵੀ ਉਹਦੇ ਵਾਂਗੂ ਹੀ ਇੱਕ ਸਿਵਲ ਸਰਵੈਂਟ ਬਣੇ, ਲੇਕਿਨ ਹਿਟਲਰ ਕੁਝ ਹੋਰ ਚਾਹੁੰਦਾ ਸੀ। ਉਹ ਇੱਕ ਮੁਸੱਵਿਰ ਬਣਨਾ ਚਾਹੁੰਦਾ ਸੀ। ਉਹਨੂੰ ਪੇਂਟਿੰਗਸ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਸੀ ਤੇ ਉਹ ਆਪਣੀ ਇਸ ਫੀਲਡ ਵਿੱਚ ਹੀ ਆਪਣਾ ਕੈਰੀਅਰ ਬਿਲਡ ਕਰਨਾ ਚਾਹੁੰਦਾ ਸੀ, ਲੇਕਿਨ ਉਹਦੇ ਪਿਓ ਨੂੰ ਇਹ ਚੀਜ਼ ਮਨਜ਼ੂਰ ਨਹੀਂ ਸੀ। ਕਈ ਵਾਰੀ ਹਿਟਲਰ ਤੇ ਉਹਦੇ ਪਿਓ ਦੀ ਬਹਿਸ ਹੋਈ ਸੀ ਇਸ ਗੱਲ ਤੇ, ਲੇਕਿਨ ਹਿਟਲਰ ਨੇ ਹਰ ਵਾਰੀ ਆਪਣੀ ਮਰਜ਼ੀ ਕੀਤੀ। ਉਹ ਚਾਹੁੰਦਾ ਸੀ ਮੈਂ ਆਰਟਿਸਟ ਹੀ ਬਣਾ, ਲੇਕਿਨ ਹਿਟਲਰ ਨੂੰ ਆਪਣੇ ਪਿਓ ਦੇ ਫੈਸਲੇ ਦਾ ਅਹਿਸਾਸ ਉਦੋਂ ਹੋਇਆ ਜਦੋਂ ਹਿਟਲਰ 13 ਸਾਲ ਦਾ ਸੀ ਤੇ ਉਹਦੇ ਪਿਓ ਦੀ ਮੌਤ ਹੋ ਗਈ ਤੇ 2 ਸਾਲ ਬਾਅਦ ਹੀ ਉਹਦੀ ਮਾਂ ਵੀ ਉਸ ਦੁਨੀਆ ਤੋਂ ਚਲੀ ਗਈ। ਇਸੇ ਤਰੀਕੇ ਦੇ ਨਾਲ ਹੁਣ ਹਿਟਲਰ ਇੱਕ ਲਵਾਰਿਸ ਤੇ ਯਤੀਮ ਬੱਚਾ ਸੀ। ਉਹ ਚਾਹੁੰਦਾ ਸੀ ਹੁਣ ਉਹ ਆਰਟਿਸਟ ਬਣੇ, ਕਿਉਂਕਿ ਉੱਤੇ ਕੋਈ ਵੀ ਜ਼ੋਰ ਪਾਉਣ ਵਾਲਾ ਸ਼ਖਸ ਮੌਜੂਦ ਨਹੀਂ ਸੀ। ਇਸੇ ਤਰੀਕੇ ਦੇ ਨਾਲ ਉਹ ਵੀਅਨਾ ਸ਼ਹਿਰ ਵਿੱਚ ਗਿਆ। ਵੀਅਨਾ ਵਿੱਚ ਉਹਨੇ ਇੱਕ ਆਰਟ ਸਕੂਲ ਵਿੱਚ ਆਪਣਾ ਐਡਮਿਸ਼ਨ ਕਰਵਾਇਆ, ਲੇਕਿਨ ਉਹਦੇ ਆਰਟ ਨੂੰ ਵੇਖ ਕੇ ਹੀ ਉਹਨਾਂ ਨੇ ਇਹਨੂੰ ਰਿਜੈਕਟ ਕਰ ਦਿੱਤਾ ਤੇ ਉਸੇ ਤਰੀਕੇ ਦੇ ਨਾਲ ਇਹਨੂੰ ਉਹਦੇ ਘਰ ਵਾਪਸ ਆਉਣਾ ਪਿਆ। ਹੁਣ ਹਿਟਲਰ ਇਸ ਚੀਜ਼ ਨੂੰ ਜਾਣਦਾ ਸੀ ਕਿ ਉਹ ਇੱਕ ਲਵਾਰਿਸ ਤੇ ਯਤੀਮ ਹੈ ਤੇ ਉਹਨੂੰ ਆਪਣਾ ਸਾਰਾ ਖਰਚਾ ਆਪਣੇ ਦਮ ਤੇ ਕਰਨਾ ਪੈਣਾ ਹੈ। ਉਹਨੇ ਆਪਣੇ ਆਬਾਈ ਘਰ ਵਿੱਚ ਆਪਣੇ ਪਿਓ ਦੀ ਲਾਇਬ੍ਰੇਰੀ 'ਚ ਗਿਆ। ਹਿਟਲਰ ਦਾ ਪਿਓ ਜਿਹੜਾ ਇੱਕ ਸਿਵਲ ਸਰਵੈਂਟ ਸੀ, ਉਹਦੀ ਇੱਕ ਆਪਣੀ ਜ਼ਾਤੀ ਲਾਇਬ੍ਰੇਰੀ ਸੀ। ਹਿਟਲਰ ਨੇ ਉੱਥੇ ਜਾਂਦੇ 1871 ਤੇ 1873 ਦੀ ਜਰਮਨੀ ਤੇ ਫਰਾਂਸ ਦੇ ਦਰਮਿਆਨ ਦੀ ਜੰਗ ਬਾਰੇ ਪੜ੍ਹਿਆ। ਇੱਥੋਂ ਹੀ ਉਹ ਮਿਲਟਰੀ ਤੋਂ ਮੁਤਾਸਰ ਹੋਇਆ ਤੇ ਉਹਦਾ ਵੀ ਇੱਕ ਜੰਗਜੂ ਬਣਨ ਦਾ ख्वाब ਉਜਾਗਰ ਹੋਇਆ। ਹਿਟਲਰ ਨੇ ਸੋਚਿਆ ਕਿ ਉਹ ਜ਼ਰੂਰ ਮਿਲਟਰੀ ਵਿੱਚ ਜਾਏਗਾ, ਲੇਕਿਨ ਆਪਣੇ ख्वाब ਨੂੰ ਪੂਰਾ ਕਰਨ ਲਈ ਉਹ ਜਰਮਨੀ ਦੀ ਜ਼ਮੀਨ ਤੇ ਕਦਮ ਰੱਖ ਚੁੱਕਿਆ ਸੀ। ਬਰਲਿਨ ਸ਼ਹਿਰ ਵਿੱਚ ਇੱਕ ਐਸਾ ਸ਼ਖਸ ਆ ਗਿਆ ਸੀ ਜਿਹੜੀਆਂ ਵੱਡੀਆਂ ਮੁੱਛਾਂ ਸੀ ਤੇ ਉਹ ਇੱਕ ਮਿਲਟਰੀ ਦਾ ख्वाब ਚਾਹੁੰਦਾ ਸੀ ਤੇ ਇਸੇ ਤਰੀਕੇ ਨਾਲ ਉਹ ਮਿਲਟਰੀ ਵਿੱਚ ਚਲਾ ਵੀ ਗਿਆ, ਲੇਕਿਨ ਉਹਨੂੰ ਕੋਈ ਬੰਦੂਕ ਨਹੀਂ ਮਿਲੀ, ਨਾ ਹੀ ਕੋਈ ਉਹਨੂੰ ਐਸਾ ਕੰਮ ਮਿਲਿਆ। ਉਹਨੂੰ ਸਿਰਫ ਇਹ ਕੰਮ ਸੀ ਕਿ ਉਹਨੇ ਮੈਸੇਜ ਦੂਸਰੀ ਪਾਰਟੀਆਂ ਤੱਕ ਪਹੁੰਚਾਉਣਾ ਸੀ। ਇਸੇ ਤਰੀਕੇ ਦੇ ਨਾਲ ਐਕਸੀਡੈਂਟਲ ਤੌਰ ਤੇ ਉਹ ਡੀਏਪੀ ਪਾਰਟੀ ਦੇ ਦਫ਼ਤਰ ਚਲਾ ਗਿਆ। ਹਿਟਲਰ ਨੂੰ ਇੱਕ ਪੈਗਾਮ ਪਹੁੰਚਾਉਣ ਲਈ ਇੱਕ ਸਪਾਈ ਕੋ ਭੇਜਿਆ ਗਿਆ ਜਿਹੜਾ ਡੀਏਪੀ ਦੀ ਕਾਨਫਰੰਸ ਵਿੱਚ ਸੀ। ਡੀਏਪੀ ਯਾਨੀ ਜਰਮਨ ਵਰਕਰਸ ਪਾਰਟੀ। ਹਿਟਲਰ ਨੇ ਉੱਥੇ ਇੱਕ ਸ਼ਖਸ ਦੀ ਤਕਰੀਰ ਸੁਣੀ ਜਿਹੜਾ ਜਰਮਨੀ ਦੇ ਖਿਲਾਫ ਬੋਲ ਰਿਹਾ ਸੀ। ਹਿਟਲਰ ਦਾ ਖੂਨ ਖੋਲਿਆ ਤੇ ਉਹ ਦੌੜਾ ਸਿੱਧਾ ਮਾਈਕ ਵੱਲ ਗਿਆ। ਉਸ ਸ਼ਖਸ ਨੂੰ ਧੱਕਾ ਦਿੱਤਾ ਤੇ ਮਾਈਕ ਦੇ ਉੱਤੇ ਖਲੋ ਕੇ ਉਹਨੇ ਜਰਮਨੀ ਦੇ ਹੱਕ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਤੇ 15 ਮਿੰਟ ਤੱਕ ਉੱਥੇ ਖਲੋਤੀ ਹੋਈ ਹਜ਼ਾਰਾਂ ਦੀ ਆਵਾਮ ਹਿਟਲਰ ਨੂੰ ਚੁੱਪ ਕਰਕੇ ਸੁਣ ਰਹੀ ਸੀ। ਉੱਥੇ ਹੀ ਉਹਨੂੰ ਅਹਿਸਾਸ ਹੋਇਆ ਕਿ ਹਿਟਲਰ ਤੇ ਬਹੁਤ ਅੱਛਾ ਬੋਲਦਾ ਹੈ ਤੇ ਉਹ ਕਈ ਲੋਕਾਂ ਨੂੰ ਇਨਫਲੂਐਂਸ ਵੀ ਕਰ ਸਕਦਾ ਹੈ। ਉੱਥੇ ਮੌਜੂਦ ਹੀ ਪਾਰਟੀ ਦੇ ਮੇਨ ਬੰਦੇ ਵੀ ਹਿਟਲਰ ਦੀ ਗੱਲ ਤੋਂ ਇੰਨਾ ਕੁ ਮੁਤਾਸਰ ਹੋਏ ਕਿ ਉਹਨਾਂ ਨੇ ਉਹਨੂੰ ਆਪਣੀ ਪਾਰਟੀ ਵਿੱਚ ਜਗ੍ਹਾ ਦਿੱਤੀ। ਤੇ ਇਹੀ ਪਾਰਟੀ ਅੱਗੇ ਜਾ ਕੇ ਨੈਸ਼ਨਲ ਸੋਸ਼ਲਿਜ਼ਮ ਜਰਮਨਸ ਵਰਕਰ ਪਾਰਟੀ ਬਣੀ, ਯਾਨੀ ਕਿ ਨਾਜ਼ੀ ਬਣੀ। ਹਿਟਲਰ ਨੇ ਇਸ ਪਾਰਟੀ ਲਈ ਬਹੁਤ ਕੁਝ ਕੀਤਾ, ਬਹੁਤ ਮਿਹਨਤ ਕੀਤੀ, ਬਹੁਤ ਕੁਰਬਾਨੀਆਂ ਕੀਤੀਆਂ ਤੇ ਇਸ ਪਾਰਟੀ ਨੂੰ ਅੱਗੇ ਲੈ ਵੀ ਗਿਆ ਤੇ ਹੌਲੀ ਹੌਲੀ ਇਸ ਪਾਰਟੀ ਦਾ ਕਪਤਾਨ ਬਣ ਗਿਆ, ਯਾਨੀ ਕਿ ਹੁਣ ਪਾਰਟੀ ਸਾਰੀ ਦੀ ਸਾਰੀ ਹਿਟਲਰ ਦੇ ਹੱਥ ਵਿੱਚ ਸੀ। ਇਸੇ ਤਰੀਕੇ ਦੇ ਨਾਲ ਆਪਣੀ ਸਪੀਚ ਦੇ ਦਮ ਤੇ ਉਹਨੇ ਇੱਕ ਪੂਰੀ ਸਲਤਨਤ ਕਾਇਮ ਕੀਤੀ, ਆਪਣੀ ਪੂਰੀ ਆਰਮੀ ਬਣਾਈ ਤੇ ਮਿਲਟਰੀ ਬਣਾਈ, ਜਿਹਦੀ ਵਜ੍ਹਾ ਤੋਂ ਜਰਮਨੀ ਦੇ ਉੱਤੇ ਉਹਦਾ ਪੂਰਾ ਕਬਜ਼ਾ ਹੋ ਗਿਆ। ਲੇਕਿਨ 9 ਨਵੰਬਰ ਦੇ ਹਾਦਸੇ ਤੋਂ ਬਾਅਦ ਹਿਟਲਰ ਦੀ ਪਾਰਟੀ ਨੂੰ ਬੈਨ ਵੀ ਕਰ ਦਿੱਤਾ ਗਿਆ ਸੀ, ਕਿਉਂਕਿ ਹਿਟਲਰ ਕਾਨਫਰੰਸ ਦੇ ਦਰਮਿਆਨ ਆ ਗਿਆ ਤੇ ਬੰਦੂਕਾਂ ਲੈ ਕੇ ਉਹਨੇ ਸਟੇਜ ਤੇ ਚੜ੍ਹ ਕੇ ਛੱਤ ਵੱਲ ਫਾਇਰਿੰਗ ਕੀਤੀ, ਜਿਹਦੀ ਵਜ੍ਹਾ ਤੋਂ ਉਹਦੀ ਪਾਰਟੀ ਨੂੰ ਬੈਨ ਕਰ ਦਿੱਤਾ ਗਿਆ।
ਲੇਕਿਨ ਉਸ ਤੋਂ ਬਾਅਦ ਵੀ ਉਹ ਆਪਣੀ ਪਾਰਟੀ ਨੂੰ ਲੈ ਆਇਆ ਤੇ ਇੱਕ ਪੂਰਾ ਜਰਮਨੀ ਦਾ ਬਾਦਸ਼ਾਹ ਬਣ ਗਿਆ। ਹਿਟਲਰ ਦਾ ਖਿਆਲ ਸੀ ਕਿ ਪਹਿਲੇ ਜਰਮਨੀ ਤੇ ਕੱਲ ਪੂਰੀ ਦੁਨੀਆ। ਇਸੇ ਤਰੀਕੇ ਦੇ ਨਾਲ ਜਦੋਂ ਜਰਮਨੀ ਫਤਹ ਹੋ ਗਿਆ ਤੇ ਉਹਨੇ ਕਿਹਾ ਕਿ ਆਸਟਰੀਆ ਜਿਹੜਾ ਜਰਮਨੀ ਦਾ ਪੋਤੀ ਹੈ, ਜਰਮਨੀ ਨੂੰ ਉਹਨੂੰ ਵੀ ਕਬੂਲ ਕਰਨਾ ਪਏਗਾ ਤੇ ਆਸਟਰੀਆ ਵੀ ਜਰਮਨੀ ਦੇ ਵਿੱਚ ਆ ਗਿਆ। ਹਿਟਲਰ ਦੀ ਸਪੀਚ ਦੇ ਦਮ ਤੇ ਉਹਦੇ ਕਈ ਫੈਨਸ ਬਣ ਗਏ ਤੇ ਜਰਮਨੀ ਦੀ ਪੂਰੀ ਆਵਾਮ ਉਹਨੂੰ ਇੱਕ ਬਾਦਸ਼ਾਹ ਦੀ ਤਰ੍ਹਾਂ ਵੇਖਦੀ ਸੀ, ਉਹਨੂੰ ਇੱਕ ਮਸੀਹਾ ਮੰਨਦੀ ਸੀ। ਇਸੇ ਤਰੀਕੇ ਦੇ ਨਾਲ ਲੱਖਾਂ ਦੀ ਫੌਜ ਦੇ ਨਾਲ ਹਿਟਲਰ ਇੱਕ ਮਸੀਹਾ ਬਣ ਚੁੱਕਿਆ ਸੀ। ਲੇਕਿਨ